ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਸੁਣਨ ਵਾਲੇ ਸਰੋਤਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਵੈਲਕਮ ਟੂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਜਿੱਥੋਂ ਤੁਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਨੇ ਜਿਹੜੀਆਂ ਇਹ ਵੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਜਦੋਂ ਤੱਕ ਯੂਨੀਵਰਸਿਟੀ ਨਗਰ ਕੀਰਤਨ ਹੈ ਇਹ ਖਬਰਾਂ ਤੁਹਾਡੇ ਵਾਸਤੇ ਰਾਤ ਨੂੰ ਕਹਿ ਲਵੋ ਕਿ 8 ਤੋਂ ਬਾਅਦ 9 ਦੇ ਏੜ ਨੇ ਜਿਹੜੀਆਂ ਉਹ ਬ੍ਰਾਡਕਾਸਟ ਹੋ ਰਹੀਆਂ। ਪਰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਨ੍ਹਾਂ 'ਚ ਪਰਵੀਨ ਨੇ ਦੱਸਿਆ YouTube ਹੈ, Facebook ਹੈ, Instagram ਹੈ, TikTok ਹੈ, ਉਹਦੇ ਤੇ ਇਹ ਤੁਹਾਡੇ ਵਾਸਤੇ ਰਾਤ ਨੂੰ 8 ਵਜੇ ਹੀ ਪ੍ਰਸਾਰਿਤ ਹੋਇਆ ਕਰਨਗੀਆਂ। ਉਹ ਵੀ ਟੋਟਲੀ ਲਾਈਵ। ਇਹ ਖਬਰਾਂ ਹਫਤੇ 'ਚ 5 ਦਿਨ ਤੁਹਾਡੇ ਲਈ ਆਉਂਦੀਆਂ। ਅੱਜ 23 ਅਕਤੂਬਰ ਸਾਲ 2025 ਦਾ ਦਿਨ ਜਦੋਂ ਅਮਰੀਕਾ 'ਚ ਡੁੱਬਿਆ, ਪਾਕਿਸਤਾਨ 'ਚ 24 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਅੱਜ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਜੀ ਮਸੂਦ ਬਾਦ ਨੇ ਪਹਿਲੀ ਖਬਰ ਹਲੇ ਪਾਕਿਸਤਾਨ ਨੇ ਯੂਐਨਓ 'ਚ ਬਿਆਨ ਦਿੱਤਾ ਹੈ ਕਿ ਐਟੋਮਿਕ એનર્ਜੀ ਤੇ ਵੈਪਨ ਬਾਰੇ ਆਲਮੀ ਦਸਤੂਰ ਜਿਹੜੇ ਨੇ ਉਹ ਕਾਣੇ ਨੇ, ਜਿਹਦੇ ਕਰਕੇ ਭਾਰਤ ਅਜਿਹੇ ਐਟੋਮਿਕ ਜ਼ਖੀਰੇ ਬਣਾ ਰਿਹਾ ਹੈ ਜਿਹੜੇ ਕਿ ਗੈਰ ਮਹਿਫੂਜ਼ ਨੇ। ਜੀ ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ। ਔਰ ਇਹ ਬਹਿਸ ਮੁਬਾਹਿਸਾ ਜਿਹੜਾ ਇਹ 21 ਅਕਤੂਬਰ ਨੂੰ ਯੂਐਨਓ 'ਚ ਛਿੜਿਆ ਸੀਗਾ, ਜਿੱਥੇ ਦੁਨੀਆ ਭਰ ਦੇ ਮੁਲਕਾਂ ਨੇ ਹਿੱਸਾ ਲਿਆ। ਉਹਦੇ 'ਚ ਪਾਕਿਸਤਾਨੀ ਮੰਦੂਬ ਨੇ, ਜਿਹੜੇ ਨੁਮਾਇੰਦੇ ਨੇ, ਜਿਹੜੇ ਉਸਮਾਨ ਜਦੂਨ, ਉਹਨਾਂ ਵੱਲੋਂ ਜਦੋਂ ਗੱਲਬਾਤ ਹੋਈ ਉਹਨਾਂ ਨੇ ਆਖਿਆ ਹੈ ਕਿ ਆਲਮੀ ਐਟੋਮਿਕ ਏਜੰਸੀ ਹੈ ਜਿਹੜੀ, ਪਹਿਲਾਂ ਤਾਂ ਇਹ ਹੈ ਕਿ ਉਹ ਮੌਜੂਦ ਹੈ। ਇਹ ਅਸੂਲ, ਜ਼ਾਬਤੇ, ਦਸਤੂਰ ਜਿਹੜੇ ਬਣਾਏ ਜਾਂਦੇ ਨੇ ਉਹਨਾਂ ਦੇ ਵਿੱਚ ਕੁਝ ਇਮਤਿਆਜ਼ੀ ਸਲੂਕ, ਜਿਹਨੂੰ ਤੁਸੀਂ ਕਾਣੇ ਅਸੂਲ ਨੇ, ਕਾਣੀ ਵੰਡ ਤੇ ਸੁਣੀ ਸੀਗੀ, ਬਿਲਕੁਲ ਉਸੇ ਤਰ੍ਹਾਂ ਇਸ਼ਾਰਾ ਉਹਨਾਂ ਨੇ ਕੀਤਾ। ਉਹਨਾਂ ਕਾਰਨ ਕਿ ਇਹ ਸਿਸਟਮ ਹੈ ਜਿਹੜਾ ਇਹ ਕਮਜ਼ੋਰ ਹੋਣ ਡਿਆ ਹੈ, ਜਿਹਦੇ ਤੋਂ ਬਹੁਤ ਸਾਰੇ ਮੁਲਕ ਨੇ ਜਿਹੜੇ ਉਹ ਫਾਇਦਾ ਚੁੱਕਣ ਡੇ ਨੇ। ਔਰ ਇਸ ਐਟੋਮਿਕ ਵੈਪਨ, ਇਸ ਐਟੋਮਿਕ ਕਹਿ ਲਓ ਕਿ ਟੈਕਨੋਲੋਜੀ ਦੇ ਨਾਲ ਦੁਨੀਆ ਭਰ 'ਚ ਖਤਰਾ ਹੈ ਜਿਹੜਾ ਉਹ ਵੱਧ ਗਿਆ ਆ ਐਟਮੀ ਹਥਿਆਰਾਂ ਦਾ। ਨਾਲ ਹੀ ਉਹਨਾਂ ਨੇ ਫਿਰ ਆਖਿਆ ਕਿ ਇਹਨਾਂ ਸਲੂਕਾਂ ਕਾਰਨ ਸਾਡਾ ਗੁਆਂਢੀ ਮੁਲਕ ਭਾਰਤ ਜਿਹੜਾ ਉਹ ਗੈਰ ਮਹਿਫੂਜ਼ ਤਰੀਕੇ ਦੇ ਨਾਲ ਜੋਹਰੀ ਮਵਾਦ, ਐਟੋਮਿਕ ਐਨਰਜੀ ਜਾਂ ਐਟੋਮਿਕ ਜਿਹੜੀਆਂ ਸਕਿੱਲਸ ਨੇ ਉਹਨਾਂ 'ਚ ਖਤਰਨਾਕ ਤਰੀਕੇ ਦੇ ਨਾਲ ਵਾਧਾ ਕਰ ਰਿਹਾ, ਜਿਹੜੀਆਂ ਕਿਸੇ ਵੇਲੇ ਵੀ ਕੋਈ ਖਤਰਨਾਕ ਰੂਪ ਧਾਰ ਸਕਦੀਆਂ, ਜਿਹੜੀਆਂ ਹੱਥਕਰਦਾਂ ਦੇ ਹੱਥੇ ਲੱਗ ਸਕਦੀਆਂ ਨੇ। ਕੋਈ ਵੀ ਮਾਮਲਾ ਜਿਹੜਾ ਉਹ ਬਣ ਸਕਦਾ ਹੈ। ਸੋ ਇਹ ਚਿੰਤਾ ਹੈ ਜਿਹੜੀ ਇਹ ਉਹਨਾਂ ਨੇ ਜ਼ਾਹਰ ਕੀਤੀ ਹੈ। ਔਰ ਜਦੋਂ ਪਾਕਿਸਤਾਨ ਨੇ ਇਹ ਨੁਕਤਾ ਚੁੱਕਿਆ ਹੈ ਤੇ ਇੱਕ ਵਾਰ ਉਹਨੇ ਪੂਰੀ ਦੁਨੀਆ ਨੂੰ ਖਬਰਦਾਰ ਕੀਤਾ ਹੈ ਕਿ ਜਦੋਂ ਇਸ ਮਾਮਲੇ ਦੇ ਉੱਤੇ IAEA ਯਾਨੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਮੌਜੂਦ ਹੈ ਤੇ ਫਿਰ ਉਹਦੇ ਦਸਤੂਰ ਨੇ ਜਿਹੜੇ ਸਾਰਿਆਂ ਵਾਸਤੇ ਇੱਕੋ ਜਿਹੇ, ਬਰਾਬਰ ਔਰ ਸਾਵੇਂ ਹੋਣੇ ਚਾਹੀਦੇ ਨੇ। ਜਿਨ੍ਹਾਂ ਨੂੰ ਕਿ ਨਾ ਇੱਕੋ ਜਿਹੇ, ਬਰਾਬਰ ਔਰ ਸਾਵੇਂ ਰੱਖੇ ਨੇ, ਕੁਛ ਨੇ ਜਿਹੜੇ ਉਹਨਾਂ ਨੂੰ ਬਹੁਤ ਅੱਗੇ ਜਾ ਕੇ ਔਰ ਲੋੜੋਂ ਵੱਧ ਨੇ ਜਿਹੜੀਆਂ ਉਹ ਰਿਆਇਤਾਂ ਦਿੱਤੀਆਂ ਗਈਆਂ ਨੇ, ਔਰ ਕੁਛ ਨੇ ਜਿਹੜੇ ਉਹਨਾਂ ਨੂੰ ਨੱਪਣ ਖਾਤਰ ਇਹਨਾਂ ਅਸੂਲਾਂ ਨੂੰ ਬਣਾਇਆ ਗਿਆ ਹੈ ਕਿ ਇਹ ਜਿਹੜਾ ਇਹ ਪਣ ਬਣਾ ਸਕੇ। ਨਾ ਤਾਂ ਨਹੀਂ ਉਹਨਾਂ ਨੇ ਲਿਆ। ਦੁਨੀਆ ਦੇ ਬਹੁਤ ਸਾਰੇ ਮੁਲਕ ਨੇ ਜਿਹੜੇ ਉਹ ਐਟਮਾਂ ਬਣਾਉਣ ਦੇ ਰੀਝਵੰਦ ਨੇ, ਪਰ ਪਾਕਿਸਤਾਨ ਨੇ ਇਹ ਕਿਹਾ ਕਿ ਇਸ ਵੇਲੇ ਸਾਡੇ ਗੁਆਂਢੀ ਮੁਲਕ ਭਾਰਤ ਦੇ ਵਿੱਚ ਇਸ ਮਾਮਲੇ ਦੇ ਉੱਤੇ ਜਿਹੜਾ ਇੱਕ ਚੱਲ ਰਹੇ ਨੇ ਹਾਲਾਤ, ਇਹ ਕਿਸੇ ਵੇਲੇ ਵੀ ਦੁਨੀਆ ਭਰ ਵਾਸਤੇ ਔਰ ਖਾਸ ਕਰ ਖਿੱਤੇ ਵਾਸਤੇ ਖਤਰਨਾਕ ਸਾਬਤ ਹੋ ਸਕਦੇ। ਜੀ ਵਧਨੇ ਅੱਗੇ ਮਸੂਦ, ਫੈਡਰਲ ਸਰਕਾਰ ਨੇ ਪੰਜਾਬ ਸਰਕਾਰ ਦੀ ਮੰਗ ਤੇ ਤਹਿਰੀਕੇ ਲਬੈਕ ਪਾਕਿਸਤਾਨ ਤੇ ਪਾਬੰਦੀ ਲਾ ਦਿੱਤੀ। ਜੀ ਬਿਲਕੁਲ, ਇਹ ਕੱਲ ਬਾਕਾਇਦਾ ਇਕੱਠ ਹੋਇਆ ਔਰ ਉਹਦੇ 'ਚ ਤਹਿਰੀਕੇ ਲਬੈਕ ਪਾਕਿਸਤਾਨ ਜਿਹੜੀ ਕਿ ਧਾਰਮਿਕ ਸਿਆਸੀ ਪਾਰਟੀ ਹੈ ਉਹਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਅੱਤਗਰਦੀ ਦਾ ਐਕਟ 1997 ਜਿਹੜਾ ਉਹਦੇ ਤਹਿਤ ਇਸ ਪਾਬੰਦੀ ਦੀ ਮਨਜ਼ੂਰੀ ਦਿੱਤੀ ਗਈ। ਮੈਂ ਇਹ ਦੱਸਦਾ ਜਾਵਾਂ ਪ੍ਰਵੀਨ ਕਿ ਸਾਲ 2016 ਦੇ ਵਿੱਚ ਇਹ ਧਾਰਮਿਕ ਸਿਆਸੀ ਪਾਰਟੀ ਬਣੀ ਸੀਗੀ। ਮੁਲਕ 'ਚ ਹੋਣ ਵਾਲੀਆਂ ਪਹਿਲੀਆਂ ਹੀ ਚੋਣਾਂ ਜਿਹੜੀਆਂ ਉਹਨਾਂ 'ਚ ਇਹਨਾਂ ਨੇ ਹੈਰਾਨ ਕਰ ਦਿੱਤਾ। ਪੂਰੇ ਮੁਲਕ ਦੇ ਵਿੱਚੋਂ ਜਿੱਤ ਤੇ ਨਾ ਸਕੇ, ਪਰ ਇੰਨੀਆਂ ਕਿ ਸੀਟਾਂ ਇਹ ਲੈ ਗਏ ਕਿ ਇਹਨਾਂ ਤੋਂ ਪਹਿਲਾਂ ਜਿਹੜੀਆਂ ਪੁਰਾਣੀਆਂ ਧਾਰਮਿਕ ਸਿਆਸੀ ਜਮਾਤਾਂ ਸਨ, ਜਿੱਦਾਂ ਜਮਾਤੇ ਇਸਲਾਮੀ ਵਾਲੇ ਨੇ, ਹੋਰ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ, ਉਹ ਵੀ ਹੈਰਾਨ ਰਹਿ ਗਈਆਂ ਕਿ ਇਹ ਕੀ ਬਣਿਆ। ਇੰਨਾ ਵੋਟ ਬੈਂਕ ਆ ਜਿਹੜਾ ਕੱਢਿਆ। ਈਵਨ ਕਿ ਨੈਸ਼ਨਲ ਅਸੈਂਬਲੀ ਦੀਆਂ ਔਰ ਪੰਜਾਬ ਅਸੈਂਬਲੀ ਦੀਆਂ ਕੁਝ ਸੀਟਾਂ ਵੀ ਇਹਨਾਂ ਨੇ ਜਿੱਤੀਆਂ। ਤੇ ਇਸ ਹਿਸਾਬ ਨਾਲ ਇਹ ਸਿਆਸੀ ਪਾਰਟੀ ਦੀ ਉਮਰ ਮਰ ਕੇ 9 ਸਾਲ ਸੀਗੀ, ਪਰ ਇਹ ਸਿਆਸੀ ਪਾਰਟੀ ਦੇ ਡਾਂਗਾ, ਸੋਟੇ, ਇੱਟਾਂ, ਰੋੜੇ, ਮਾਰ ਧਾੜ, ਜਲਸੇ, ਜਲੂਸ, ਖੂਨ ਖਰਾਬੇ, ਇਹ ਸਾਰੀਆਂ ਸ਼ਾਮਲ ਜਿਹੜੀਆਂ ਇਹਨਾਂ ਨੇ ਸਬਬ ਬਣਿਆ। ਔਰ ਆਖਿਆ ਗਿਆ ਹੈ ਕਿ ਇਸ ਤਨਜ਼ੀਮ ਨੇ ਜਿਹੜਾ 2021 'ਚ ਸਮਝੌਤਾ ਕੀਤਾ ਸੀਗਾ, 2021 'ਚ ਵੀ ਇਸ ਤਨਜ਼ੀਮ ਤੇ ਪਾਬੰਦੀ ਲੱਗੀ ਸੀਗੀ ਪ੍ਰਵੀਨ, ਜਿਹੜੀ 6 ਮਹੀਨਿਆਂ ਬਾਅਦ ਇਸ ਸ਼ਰਤ ਤੇ ਚੁੱਕੀ ਗਈ ਕਿ ਅੱਗੇ ਤੋਂ ਨਾ ਤੇ ਇਹਦਾ ਗੁੰਡਾਗਰਦੀ ਕਰਨਗੇ, ਨਾ ਲੋਕਾਂ ਦੇ ਉੱਤੇ ਉਹਨਾਂ ਦੀਆਂ ਗੱਡੀਆਂ, ਦੁਕਾਨਾਂ, ਕਾਰੋਬਾਰਾਂ ਤੇ ਹਮਲੇ ਕਰਨਗੇ, ਨਾ ਗੱਡੀਆਂ ਦੇ ਵਿੱਚ ਜਿਹੜੇ ਟ੍ਰੈਫਿਕ 'ਚ ਫਸੇ ਲੋਕ ਨੇ ਉਹਨਾਂ ਨੂੰ ਮਾਰਨ ਕੁੱਟਣਗੇ, ਸਕਰੀਨਾਂ ਭੰਨਣਗੇ ਔਰ ਬੱਚਿਆਂ ਨੂੰ ਜ਼ਖਮੀ ਕਰਨਗੇ, ਔਰਤਾਂ ਨੂੰ ਜ਼ਖਮੀ ਕਰਨਗੇ। ਉਸ ਤੋਂ ਬਾਅਦ ਉਹ ਸਮਝੌਤੇ ਨੇ ਜਿਹੜੇ ਇਹਨਾਂ ਪਾਬੰਦੀ ਚੁੱਕੀ ਗਈ। ਹੁਣ ਪੰਜਾਬ ਸਰਕਾਰ ਤੇ ਇਹ ਆਖਣਾ ਸੀਗਾ ਕਿ ਇਹਨਾਂ ਨੇ ਉਹ ਸਮਝੌਤਾ ਜਿਹੜਾ 2021 'ਚ ਕੀਤਾ ਸਾਰੇ ਮੁਕਾ ਦਿੱਤੇ।
ਉਹ ਸਮਝੌਤੇ ਮੁਕਾਉਣ ਤੋਂ ਬਾਅਦ ਇਹ ਦੁਬਾਰਾ ਕਹਿ ਲਵੋ ਕਿ ਧਾਰਮਿਕ ਜਿਹੜੀ ਇੱਕ ਗੁੰਡਾਗਰਦੀ ਆ ਉਹਦੇ ਤੇ ਆ ਗਏ। ਹੁਣ ਫੈਡਰਲ ਸਰਕਾਰ ਨੇ ਪਾਬੰਦੀ ਲਾਤੀ, ਔਰ ਪਾਬੰਦੀ ਤੋਂ ਬਾਅਦ ਖਤਰਾ ਇਹ ਹੈ ਕਿ ਮੁਲਕ ਭਰ 'ਚ ਇਹਨਾਂ ਦੇ ਜਿਹੜੇ ਬੈਂਕ ਖਾਤੇ ਨੇ ਉਹ ਵੀ ਫ੍ਰੀਜ਼ ਕਰ ਦਿੱਤੇ ਜਾਣਗੇ। ਅੰਦਰ ਖਾਤੇ 'ਚ ਪਤਾ ਲੱਗ ਰਿਹਾ ਹੈ ਕਿ ਧਾਰਮਿਕ ਲੀਡਰ ਨੇ ਜਿਹੜੇ ਅਹਿਲੇ ਸੁन्नत ਫਿਰਕੇ ਦੇ, ਅਹਿਲੇ ਸੁन्नत ਵੱਲ ਜਮਾਤ ਦੇ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਸਰਕਾਰ ਦੇ ਨਾਲ ਕੋਈ ਮਾਮਲੇ ਨੇ ਜਿਹੜੇ ਉਹ ਮਸੀਤਾਂ ਖੋਲ ਦਿੱਤੀਆਂ ਜਾਣ। ਬਾਕੀ ਹੁਣ ਤਾਜ਼ਾ ਖਬਰ ਮੇਰੇ ਕੋਲ ਜਿਹੜੀ ਹੈ ਉਹ ਇਹ ਹੈ ਕਿ ਸਰਕਾਰ ਨੇ ਅੱਗੋਂ ਅੱਖਾਂ ਵਿਖਾਈਆਂ ਨੇ ਕਿ ਹਾਂਜੀ ਤੁਸੀਂ ਇਹ ਤੈਅ ਕਰੋ ਸਾਡੇ ਨਾਲ ਤੁਰਨਾ ਜਾਂ ਉਧਰ ਤੁਰਨਾ। ਤੇ ਹੁਣ ਬਹੁਤ ਸਾਰੇ ਇਸ ਫਿਰਕੇ ਦੇ ਜਿਹੜੇ ਧਾਰਮਿਕ ਲੀਡਰ ਨੇ ਉਹ ਇਹ ਕਹਿਣ ਦੇ ਨੇ ਕਿ ਜੀ ਅਸੀਂ ਤੇ ਮੁਲਕ ਪਹਿਲਾਂ ਹੈ, ਬਾਕੀ ਗੱਲਾਂ ਬਾਅਦ 'ਚ ਨੇ, ਫਿਰਕਾਬਾਜ਼ੀ ਬਾਅਦ 'ਚ ਹੈ, ਧਰਮਬਾਦ 'ਚ ਪਹਿਲਾ ਮੁਲਕ ਹੈ। ਹੁਣ ਇਥੋਂ ਲੱਗਣ ਡਿਆ ਹੈ ਕਿ ਸਰਕਾਰ ਨੇ ਕੋਈ ਵਾਹਵਾ ਹੀ ਕੰਮ ਜਿਹੜਾ ਉਹ ਚੁੱਕਣਾ ਹੈ। 2700 ਤੋਂ ਵੱਧ ਇਸ ਵੇਲੇ ਤੱਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਰਚੇ ਇਹਨਾਂ ਦੇ ਹੋ ਚੁੱਕੇ ਨੇ, ਔਰ ਕਹਿੰਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ। ਔਰ ਕੱਲ ਦੀ ਤੇ ਖਬਰ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੀ ਹੋਏਗਾ, ਜਦੋਂ ਮਰੀਮ ਬੁਖਾਰੀ ਹੋਣੇ ਨੇ ਜਿਹੜੀਆਂ, ਉਹਨਾਂ ਨੇ ਕੱਲ ਉਜ਼ਮਾ ਬੁਖਾਰੀ ਹੋਣੇ, ਮੈਂ ਮਾਫੀ ਚਾਹੁੰਦਾ, ਆਪਣੇ ਬਿਆਨ 'ਚ ਆਖਿਆ ਸੀਗਾ ਕਿ ਅਸੀਂ ਹੁਣ ਇਹ ਫਾਈਨੈਂਸਰ ਨੇ ਜਿਹੜੇ ਉਹਨਾਂ ਨੂੰ ਵੀ ਫੜਨਾ ਆ, ਔਰ 3800 ਯਾਨੀ 4000 ਦੇ ਲਗਭਗ ਨੇ ਜਿਹੜੇ ਉਹ ਅਸੀਂ ਹਾਈਲਾਈਟ ਕਰ ਲਏ, ਜਦਕਿ ਕਹਿੰਦੇ ਨੇ ਗਿਣਤੀ ਇਸ ਤੋਂ ਕਿਤੇ ਅੱਗੇ ਜੀ। ਨਵੇਂ ਸੀਐਮ KPK ਸੁਹੇਲ ਅਫਰੀਦੀ ਦੀ ਕੱਲ ਇਮਰਾਨ ਖਾਨ ਹੋਣਾ ਨਾਲ ਅਡਿਆਲਾ ਜੇਲ੍ਹ 'ਚ ਮੁਲਾਕਾਤ ਸੀ, ਪਰ ਉਹ ਮੁਲਾਕਾਤ ਨਹੀਂ ਹੋ ਸਕੀ ਜਾਂ ਕਰਵਾਈ ਨਹੀਂ ਗਈ। ਤੇ ਉਹਨਾਂ ਨੇ ਅਦਾਲਤਾਂ ਬਾਰੇ ਵੀ ਕੁਝ ਬਿਆਨ ਦਿੱਤੇ ਨੇ। ਕੀ ਬਿਆਨ ਨੇ? ਜੀ ਬਿਆਨ ਇਹ ਹੈ ਕਿ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੁਣੇ ਇੱਕ ਦਿਨ ਪਹਿਲਾਂ ਕਹਿੰਦੇ ਨੇ ਕਿ ਕੋਈ ਮੁਲਾਕਾਤ 'ਚ ਰੁਕਾਵਟ ਨਹੀਂ ਆਏਗੀ। ਬਿਲਕੁਲ ਜੀ, ਉਪਰਾਲਾ ਕਰਨਾ ਚਾਹੀਦਾ, ਕਰੋ ਬਈ ਬੰਦੋਬਸਤ। ਹੁਣ ਸਰਕਾਰੀ ਜ਼ਿੰਮੇਦਾਰਾਂ ਨੂੰ ਪ੍ਰਾਈਮ ਮਿਨਿਸਟਰ ਨੇ ਹੁਕਮ ਦਿੱਤਾ, ਪਰ ਕੱਲ ਜਦੋਂ ਉਹ ਅਪੜੇ ਤੇ ਪਤਾ ਲੱਗਾ ਕਿ ਨਹੀਂ ਜੀ ਮੁਲਾਕਾਤ ਨਹੀਂ ਹੋ ਸਕਦੀ। ਅਦਾਲਤੀ ਹੁਕਮ ਵੀ ਸੀਗਾ ਕਿ ਜਿਹੜੇ KPK ਸੂਬੇ ਦੇ CM ਨੇ, ਇਹਨਾਂ ਦੀ ਮੁਲਾਕਾਤ ਹੈ ਜਿਹੜੀ ਉਹ ਬਕਾਇਦਾ ਕਰਵਾਈ ਜਾਏ ਇਮਰਾਨ ਖਾਨ ਦੇ ਨਾਲ, ਔਰ ਇਹ ਮੁਲਾਕਾਤ ਹੈ ਜਿਹੜਾ ਇਹਦਾ ਬਕਾਇਦਾ ਅਦਾਲਤੀ ਹੁਕਮ ਹੈ ਜਿਹੜਾ ਇਹਦੀ ਤਾਮੀਲ ਕੀਤੀ ਜਾਏ। ਪਰ ਜਦੋਂ ਉਹ ਉੱਥੇ ਪਹੁੰਚੇ ਤੇ ਉਸ ਤੋਂ ਬਾਅਦ ਫਿਰ ਉਹ ਰੋਕ ਲੱਗੀ। ਰੋਕ ਤੋਂ ਬਾਅਦ ਫਿਰ ਅਡਿਆਲਾ ਜੇਲ੍ਹ ਰਾਵਲਪਿੰਡੀ ਜਿਹੜੀ ਕਹਿੰਦੇ ਨੇ ਕਿ ਅਡਿਆਲਾ ਰੋਡ ਦੇ ਉੱਤੇ ਉਹਨਾਂ ਨੇ ਧਰਨਾ ਵੀ ਦਿੱਤਾ, ਔਰ ਉੱਥੇ ਫਿਰ ਉਹਨਾਂ ਨੇ ਅਦਾਲਤਾਂ ਦੇ ਖਿਲਾਫ ਵੀ ਬਿਆਨ ਦਿੱਤਾ ਕਿ ਲੱਗਦਾ ਹੈ ਕਿ ਅਦਾਲਤੀ ਹੁਕਮ ਨੇ ਜਿਹੜੇ ਹੁਣ ਸਿਰਫ ਰੱਦੀ ਦੀ ਟੋਕਰੀ ਰਹਿ ਗਏ ਨੇ। ਅਦਾਲਤੀ ਹੁਕਮਾਂ ਨੂੰ ਮੰਨਿਆ ਜਾਣਾ ਚਾਹੀਦਾ, ਔਰ ਅਦਾਲਤਾਂ ਨੂੰ ਇਹ ਹੁਕਮ ਮਨਵਾਉਣੇ ਚਾਹੀਦੇ ਨੇ। ਅਦਰਵਾਈਜ਼ ਇਹਨਾਂ ਅਦਾਲਤੀ ਹੁਕਮਾਂ ਨੂੰ ਨਾ ਮੰਨਣ ਦਾ ਮਤਲਬ ਇਹ ਹੈ ਕਿ ਅਦਾਲਤਾਂ ਦਾ ਵਜੂਦ ਨਾ ਹੋਣ ਦੇ ਬਰਾਬਰ ਆ, ਜਾਂ ਇਸ ਨਿਜ਼ਾਮ ਦੇ ਵਿੱਚ ਅਦਾਲਤਾਂ ਕਮਜ਼ੋਰ ਨੇ, ਨਿਜ਼ਾਮ ਜਿਹੜਾ ਉਹ ਤਗੜਾ ਜਿਹੜਾ ਆਪਣੀ ਮਨਮਰਜ਼ੀ ਦੇ ਨਾਲ ਤੋੜ ਰਿਹਾ। ਬਹਰਹਾਲ ਇਹ ਪਹਿਲੀ ਮੁਲਾਕਾਤ ਉਹਨਾਂ ਦੀ ਇਮਰਾਨ ਖਾਨ ਦੇ ਨਾਲ ਹੋਣੀ ਸੀਗੀ ਜਿਹੜੀ ਕਿ ਨਹੀਂ ਹੋ ਸਕੀ। ਜੀ, ਕੱਚੇ ਦੇ ਡਾਕੂ ਸਿੰਧ ਸਰਕਾਰ ਅੱਗੇ ਸਰੈਂਡਰ ਕਰ ਗਏ ਨੇ, ਅਸਲਾ ਵੀ ਜਮ੍ਹਾਂ ਕਰਾ ਦਿੱਤਾ ਹੈ, ਪਰ ਪੰਜਾਬ ਤੋਂ ਆਵਾਜ਼ ਆ ਰਹੀ ਹੈ ਕਿ ਇਹ ਪੰਜਾਬ ਨਾਲ ਦੁਸ਼ਮਣੀ ਲਈ ਜਾ ਰਹੀ ਹੈ। ਅਸਲ ਕਹਾਣੀ ਕੀ ਹੈ? ਅਸਲ ਕਹਾਣੀ ਇਹ ਹੈ ਕਿ ਪ੍ਰਵੀਨ ਤੁਸੀਂ ਵੇਖੋ ਕਿ ਕੱਚੇ ਦੇ ਡਾਕੂਆਂ ਦੇ ਖਿਲਾਫ ਇਹ ਕਾਰਵਾਈ ਕਿਹਨੇ ਸ਼ੁਰੂ ਕੀਤੀ? ਪੰਜਾਬ ਨੇ ਕੀਤੀ। ਪੰਜਾਬ ਤੋਂ ਮੁਰਾਦ ਪੰਜਾਬ ਸਰਕਾਰ ਨੇ ਕੀਤੀ। ਚਾਹੀਦਾ ਤੇ ਇਹ ਸੀ ਨਾ ਕਿ ਇਹ ਕੱਚੇ ਦਾ ਇਲਾਕਾ ਜਿਹੜਾ ਹੈ ਪੰਜਾਬ ਔਰ ਸਿੰਧ ਦੇ ਵਿਚਕਾਰ ਦਰਿਆਵਾਂ ਦੇ ਸੁੱਕਾ ਟਿਕਾਣਾ ਆ। ਉਧਰੋਂ ਸਿੰਧ ਸਰਕਾਰ ਵੀ ਕਰਦੀ ਕਿ ਨਹੀਂ ਜੀ ਇਹ ਕੰਮ ਜਿਹੜਾ ਹੈ ਵਧਣ ਡਿਆ ਹੈ, ਇਹਨਾਂ ਨੂੰ ਨੱਥ ਪਾਈਏ। ਸਿੰਧ ਸਰਕਾਰ ਚੁੱਪ ਕਰਕੇ ਬੈਠੀ ਰਹੀ। ਉਹ ਆਉਂਦੇ ਸੀ, ਹਮਲਾ ਕਰਦੇ ਸੀ, ਫਿਰ ਪਰਾਂ ਨੂੰ ਚਲੇ ਜਾਂਦੇ ਸੀਗੇ। ਫਿਰ ਵੀ ਪੰਜਾਬ ਸਰਕਾਰ ਆ ਜਿਹੜੀ ਉਹਨੇ ਆਪਣੀ ਫੋਰਸਿਸ ਤੇ, ਔਰ ਇਹਦੇ 'ਚ ਦਰਜਨਾਂ ਦੇ ਹਿਸਾਬ ਦੇ ਨਾਲ ਪੁਲਿਸ ਵਾਲੇ ਨੇ ਜਿਹੜੇ ਇਹਨਾਂ ਡਾਕੂਆਂ ਦੇ ਹੱਥੋਂ ਮਰੇ। ਪਰ ਸੈਂਕੜਾਂ ਦੀ ਗਿਣਤੀ ਦੇ ਵਿੱਚ ਹਨੀ ਟ੍ਰੈਪ ਹੋ ਕੇ ਲੋਕ ਇਹਨਾਂ ਦੇ ਹੱਥੇ ਚੜੇ, ਜਦੋਂ ਉਹਨਾਂ ਨੂੰ ਮਾਰ-ਮਾਰ ਕੇ ਲਾਸਾਂ ਪਈਆਂ, ਉਹਨਾਂ ਦੇ ਕੱਪੜੇ ਲਾ ਕੇ, ਉਹਨਾਂ ਦੇ ਮੋਬਾਈਲ ਤੋਂ ਵੀਡੀਓ ਬਣਾ ਕੇ ਉਹਨਾਂ ਦੇ ਘਰ ਵਾਲਿਆਂ ਨੂੰ ਭੇਜਿਆ ਕਿ ਇੰਨੇ ਕਰੋੜ ਰੁਪਈਆ ਦੋ, ਨਹੀਂ ਤੇ ਤੁਹਾਡਾ ਮੁੰਡਾ ਅਗਲੇ 12 ਘੰਟਿਆਂ 'ਚ ਅਸੀਂ ਕਤਲ ਕਰ ਦੇਣਾ ਆ। ਫਿਰ ਇਸ ਸਾਰੇ ਮਾਮਲਿਆਂ ਦੇ ਉੱਤੇ ਪ੍ਰੋਬਲਮ ਇਹ ਹੈ ਕਿ ਸਿੰਧ ਦੇ ਲੋਕ ਏਡੇ ਅਗਵਾ ਨਹੀਂ ਹੋਏ, ਪੰਜਾਬ ਦੇ ਲੋਕ ਹੋਏ। ਤਾਜਰਾਂ ਕੋਲੋਂ ਫਰੋਤੀਆਂ ਜਿਹੜੀਆਂ ਉਹ ਇਹਨਾਂ ਡਾਕੂਆਂ ਨੇ ਲਈਆਂ। ਹੁਣ ਜਦੋਂ ਪੰਜਾਬ ਸਰਕਾਰ ਨੇ ਆਖਿਆ ਕਿ ਮੱਕੂ ਠੱਪਣਾ, ਉਹਨਾਂ ਰਾਜਨਪੁਰ ਤੋਂ ਸ਼ੁਰੂ ਕਰਕੇ ਤੇ ਸਿੰਧ ਦੀਆਂ ਹੱਦਾਂ ਤੱਕ ਜਿੱਥੇ ਦਰਿਆ ਜਾਂਦਾ ਆ ਉੱਥੇ ਚੜਾਈ ਕਰ ਦਿੱਤੀ। ਇਹਨਾਂ ਤੇ ਹੁਣ ਡਰੋਨ ਦੇ ਰਾਹੀਂ ਇਹਨਾਂ ਦੀ ਕਹਿ ਲਓ ਕਿ ਨਿਗਰਾਨੀ ਕਰਕੇ ਫਿਰ ਇਹਨਾਂ ਤੇ ਅਟੈਕ ਕੀਤਾ ਜਾਂਦਾ ਸੀ। ਇਹ ਹੁਣ ਹਲਾਕਤਾਂ ਵੱਧ ਗਈਆਂ। ਇਹਨਾਂ ਨੇ ਪਰਲੇ ਪਾਸੇ ਸਿੰਧ ਵਾਲੇ ਪਾਸੇ ਜਾ ਕੇ ਸਿੰਧ ਸਰਕਾਰ ਦੇ ਨਾਲ ਜਿਹੜੇ ਵੀ ਇਹਨਾਂ ਦੇ ਕਰਤੇ ਧਰਤੇ, ਇਹਨਾਂ ਦੇ ਮਗਰ ਖਲੋਤੇ ਨੇ, ਜੁਰਮ ਦੀ ਇੱਕ ਦੁਨੀਆ ਹੈ। ਪੋਲੀਟੀਸ਼ੀਅਨਸ ਨੇ, ਤਗੜੇ ਲੋਕ ਨੇ, ਆਪਣਾ ਕਹਿ ਲਵੋ ਕਿ ਸਮਾਜਿਕ ਤੌਰ ਤੇ ਫੂਫਾਂ ਹੈ ਜਿਹੜੀ ਉਹ ਕਾਇਮ ਰੱਖਣ ਵਾਲੇ ਲੋਕ ਨੇ, ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਪਨਾਹ ਦਿੱਤੀ ਹੁੰਦੀ ਹੈ, ਆਪਣੇ ਗਾਰਡ ਰੱਖੇ ਹੁੰਦੇ ਨੇ, ਉਹ ਨੇ। ਉਹਨਾਂ ਨੇ ਸਰਕਾਰੀ ਸੂਬਾ ਸਰਕਾਰ ਜਿਹੜੀ ਉਹਦੇ ਨਾਲ ਸਰਕਾਰੀ ਪੱਧਰ ਤੇ ਕੋਈ ਡੀਲ ਕਰਾ ਦਿੱਤੀ। 71 ਕੱਚੇ ਦੇ ਡਾਕੂ ਨੇ ਜਿਹੜੇ ਉਹਨਾਂ ਨੇ ਉੱਥੇ ਜਾ ਕੇ ਅਸਲੇ ਸਮੇਤ ਸਰੈਂਡਰ ਕਰ ਦਿੱਤਾ। ਰੈੱਡ ਕਾਰਪੇਟ ਤੇ ਉਹਨਾਂ ਨੂੰ ਸੱਦਿਆ ਜਾ ਰਿਹਾ, ਔਰ ਸਿੰਧ ਸਰਕਾਰ ਨੇ ਕਿਹਾ ਜੀ ਬਿਲਕੁਲ ਇਹ ਹੁਣ ਕਿਉਂਕਿ ਮਾਫੀ ਮੰਗਣ ਦੇ ਨੇ, ਇਹਨਾਂ ਨੇ ਸਾਡੇ ਅੱਗੇ ਸਰੈਂਡਰ ਕਰ ਦਿੱਤਾ। ਪੰਜਾਬ ਸਰਕਾਰ ਕਿਸੇ ਸਰੈਂਡਰ ਨੂੰ ਮੰਨਣ ਨਹੀਂ ਡਈ, ਉਹ ਕਹਿੰਦੇ ਨਹੀਂ ਹੁਣ ਗ੍ਰਿਫਤਾਰੀਆਂ ਜਾਂ ਮੁਕੱਦਮੇ ਜਾਂ ਮਾਰਨਾ। ਖਬਰਾਂ ਇਹ ਸਨ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਾਰ ਦਿੰਦੇ ਸਨ ਕਿਉਂਕਿ ਕਾਨੂੰਨ ਕਮਜ਼ੋਰ ਸਨ, ਜਾਂ ਇਹਨਾਂ ਨੂੰ ਉਹ ਟਿਕਾਣੇ ਤੇ ਮੁਕਾਬਲੇ ਹੋਣ ਦੇ ਸਨ। ਇਹ ਉਧਰ ਗਏ। ਸਿੰਧ ਸਰਕਾਰ ਨੇ ਆਖਿਆ ਨਹੀਂ, ਕਿਤੇ ਨਾ ਕਿਤੇ ਲੋੜ ਪੈ ਜਾਂਦੀ ਕਿਸੇ ਮੰਦੇ ਬੰਦੇ ਦੀ ਵੀ। ਉਹਨਾਂ ਨੇ ਇਹਨਾਂ ਸਾਰੇ ਕੋਲ ਸਰੈਂਡਰ ਕਰਕੇ ਇਹਨਾਂ ਦੀ ਮਾਫੀ ਦਾ ਐਲਾਨ ਕਰ ਦਿੱਤਾ। ਪੰਜਾਬ ਵਾਸੀਆਂ ਦਾ ਇਹ ਆਖਣਾ ਹੈ ਕਿ ਨੁਕਸਾਨ ਕਿੰਨਾ ਦਾ ਹੋਣ ਡਿਆ ਸੀ ਸਾਡਾ, ਲੋਕ ਇਹਨਾਂ ਦੇ ਅਗਵਾ ਹੋਣ ਡੇ ਸੀ, ਸਾਡੇ ਫਰੋਤੀਆਂ ਕਿੱਥੋਂ ਲਈਆਂ ਜਾ ਰਹੀਆਂ ਸੀ ਸਾਡੇ ਕੋਲੋਂ। ਸਿੰਧ ਸਰਕਾਰ ਨੂੰ ਇਹ ਚਾਹੀਦਾ ਸੀਗਾ ਕਿ ਪੰਜਾਬ ਸਰਕਾਰ ਦੇ ਨਾਲ ਰਲ ਕੇ ਇਹਨਾਂ ਦਾ ਸਫਾਇਆ ਕਰਦੀ। ਉਹਨਾਂ ਨੇ ਇਹਨਾਂ ਨੂੰ ਸਰੈਂਡਰ ਕਰਾ ਲਿਆ। ਸਰੈਂਡਰ ਕਰਾਉਣ ਤੋਂ ਬਾਅਦ ਕੀ ਜ਼ਮਾਨਤ ਹੈ ਕਿ ਕੱਲ ਨੂੰ ਜਦੋਂ ਸਿਆਸੀ
ਸਿਆਸੀ ਨਿਜ਼ਾਮ ਬਦਲੇਗਾ, ਸੂਬੇ ਦੇ ਵਿੱਚ ਸਰਕਾਰੀ ਨਿਜ਼ਾਮ ਬਦਲੇਗਾ ਤੇ ਇਹ ਲੋਕ ਫਿਰ ਇਹੀ ਕੰਮ ਜਿਹੜੇ ਨਹੀਂ ਸ਼ੁਰੂ ਕਰਨਗੇ। ਸੋ ਇਹੋ ਜੀ ਕੋਈ ਜ਼ਮਾਨਤ ਨਹੀਂ ਕਿ ਹੈ। ਇਹਨੂੰ ਇਹ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਉਹ ਲੋਕ ਜਿਹੜੇ ਪੰਜਾਬ ਤੇ ਪੰਜਾਬੀਆਂ ਨੂੰ ਨੁਕਸਾਨ ਪੜਾ ਰਹੇ ਨੇ, ਸਿੰਧ ਸਰਕਾਰ ਨੇ ਮਾਫੀ ਦੇ ਨਾਂ ਦੇ ਉੱਤੇ, ਅਸਲਾ ਜਮ੍ਹਾਂ ਕਰਾਉਣ ਦੇ ਨਾਂ ਦੇ ਉੱਤੇ, ਸਰੈਂਡਰ ਕਰਨ ਦੇ ਨਾਂ ਤੇ ਉਹਨਾਂ ਸਾਰਿਆਂ ਨੂੰ ਕਲੀਨ ਚਿੱਟ ਦੇ ਕੇ ਪਨਾਹਾਂ ਦੇ ਦਿੱਤੀਆਂ ਆ, ਪਰ ਇਹ ਜ਼ਮਾਨਤ ਨਹੀਂ ਦਿੱਤੀ ਕਿ ਇਹ ਅੱਗੇ ਤੋਂ ਇਸ ਹਰਕਤ ਤੋਂ ਬਾਜ਼ ਰਹਿਣਗੇ। ਤਾਂ ਕਰਕੇ ਇਹ ਕੰਮ ਜਿਹੜਾ ਉਦਾਂ ਤਾਂ ਵੇਖੀਏ ਕਿ ਡਾਕੂਆਂ ਨੇ ਜੀ ਸਰੈਂਡਰ ਕਰ ਦਿੱਤਾ, ਬੜੀ ਸੋਹਣੀ ਗੱਲ ਹੈ, ਪਰ ਇਹਦਾ ਪਸੇ ਮੰਜ਼ਰ ਪਿਛੋਕੜੇ ਹੈ। ਜੀ ਮਸੂਦ ਇੱਕ ਖਬਰ ਮੇਰੇ ਕੋਲ ਵੀ ਹੈ ਕਿ ਪਾਕਿਸਤਾਨੀ ਸਰਕਾਰ ਨੇ ਪਾਸਪੋਰਟ ਦੇ ਫੀਚਰਸ ਦੇ ਵਿੱਚ ਕੁਝ ਬਦਲਾਅ ਕੀਤਾ ਹੈ। ਜਿਹੜੇ ਪਾਕਿਸਤਾਨੀ ਪਾਸਪੋਰਟ ਹੁੰਦੇ ਨੇ ਉਹਦੇ ਫੀਚਰ 'ਚ ਇਹ ਬਦਲਾਅ ਪਾਕਿਸਤਾਨ 'ਚ ਮੌਜੂਦ ਜਿਹੜੇ ਲੋਕ ਨੇ ਜਿਨ੍ਹਾਂ ਦੇ ਪਾਸਪੋਰਟ ਹਨ ਉਹਨਾਂ ਵਾਸਤੇ ਵੀ ਤੇ ਜਿਹੜੇ ਸਾਡੇ ਓਵਰਸੀਜ਼ ਇੱਥੇ ਮੌਜੂਦ ਪਾਕਿਸਤਾਨੀ ਉਹਨਾਂ ਵਾਸਤੇ ਵੀ, ਦੁਨੀਆ ਭਰ 'ਚ ਕਿਤੇ ਵੀ ਵਸਦੇ ਨੇ ਉਹਨਾਂ ਵਾਸਤੇ ਵੀ ਹੈ ਕਿ ਜੀ ਪੇਰੈਂਟਸ ਵਾਲਾ ਇੱਕ ਜਿਹੜਾ ਖਾਨਾ ਹੁੰਦਾ ਜਿਹਦੇ ਵਿੱਚ ਵਾਲਿਦ ਦਾ ਨਾਮ ਜਿਹੜਾ ਲਿਖਿਆ ਜਾਂਦਾ, ਪਿਓ ਦਾ ਨਾਮ ਲਿਖਿਆ ਜਾਂਦਾ ਹੈਗਾ, ਉੱਥੇ ਨਾਲ ਹੁਣ ਇੱਕ ਖਾਨਾ ਹੋਏਗਾ ਜਿੱਥੇ ਮਾਂ ਦਾ ਨਾਮ ਵੀ ਜਿਹੜਾ ਹੈ ਉਹ ਲਿਖਿਆ ਜਾਇਆ ਕਰੇਗਾ। ਪਰ ਇਹ ਜਿਹੜਾ ਬਦਲਾਅ ਕੀਤਾ ਗਿਆ, ਉਹਨਾਂ ਨੇ ਆਖਿਆ ਕਿ ਜਿਹੜੇ ਲੋਕਾਂ ਦੇ ਕੋਲ ਪਹਿਲੇ ਤੋਂ ਪਾਸਪੋਰਟ ਜਿਹੜੇ ਬਣੇ ਹੋਏ ਨੇ ਉਹਨਾਂ ਦੇ ਤੇ ਉਹੀ ਚੱਲਣਗੇ ਜਦੋਂ ਤੱਕ ਵੈਲਿਡ ਨੇ ਉਹ, ਠੀਕ ਹੈ। ਉਸ ਤੋਂ ਬਾਅਦ ਉਹ ਜਦੋਂ ਨਵਾਂ ਬਣਵਾਉਣਗੇ ਉਹਦੇ 'ਚ ਉਹ ਬਦਲਾਅ ਜ਼ਰੂਰ ਇਹ ਵਾਲਾ ਕਰਵਾਉਣਗੇ, ਪਰ ਜਿਨ੍ਹਾਂ ਨੇ ਹੁਣ ਬਣਵਾਉਣਾ ਹੈਗਾ ਉਹਨਾਂ ਨੂੰ ਇਹ ਬਦਲਾਅ ਜਿਹੜਾ ਇਹ ਨਾਲ ਕਹ ਲੋ ਕਿ ਨਵੇਂ ਪਾਸਪੋਰਟ ਜਿਹੜਾ ਵੀ ਨਵਾਂ ਪਾਸਪੋਰਟ ਬਣੇਗਾ ਉਹ ਇਹ ਨਵੀਆਂ ਚੇਂਜਸ ਦੇ ਨਾਲ ਹੈ, ਔਰ ਜਿਨ੍ਹਾਂ ਕੋਲ ਪਹਿਲਾਂ ਦਾ ਹੈ ਵੈਲਿਡ ਹੈ ਨੇ ਉਹ ਜਦੋਂ ਤੱਕ ਵੈਲਿਡ ਨੇ ਉਹ ਚੱਲਣਗੇ, ਜਦੋਂ ਨਵੇਂ ਬਣਾਉਣ ਜਾਣਗੇ ਤੇ ਇਹ ਬਦਲਾਅ ਨੇ ਜਿਹੜੇ ਉਹ ਕਬੂਲਣੇ ਪੈਣਗੇ। ਇੱਥੇ ਮੈਂ ਪ੍ਰਵੀਨ ਇਹ ਵੀ ਦੱਸਦਾ ਜਾਵਾਂ ਕਿ ਇਹਦੇ ਜਿਹੜੇ ਸਿਕਿਉਰਿਟੀ ਫੀਚਰਸ ਨੇ ਉਹਨਾਂ ਦੇ ਵਿੱਚ ਵੀ ਸਰਕਾਰ ਹੈ ਜਿਹੜੀ ਉਹਨੇ ਕੁਝ ਵਾਅਦੇ ਕੀਤੇ ਨੇ ਔਰ ਇਹਨਾਂ ਦੇ ਇੰਟਰਨੈਸ਼ਨਲ ਸਟੈਂਡਰਡਸ ਨੇ ਜਿਹੜੇ ਉਹਨਾਂ ਨੂੰ ਅਡਾਪਟ ਕੀਤਾ ਹੈ ਜੀ ਮਸੂਦ। ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਹੈ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀਦੀ ਹੁੰਦੀ ਜੀ, ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ YouTube, Facebook, TikTok, Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਲਈ ਆਉਂਦੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਇਹਦੇ ਨਾਲ ਹੀ ਮਸੂਦ ਅਪਡੇਟ ਪਾਕਿਸਤਾਨ ਤੋਂ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।